ਦਾਊਦ ਤੇ ਬਤਸਬਾ। ਦਾਊਦ ਦੇ ਜ਼ਮਾਨੇ ਵਿੱਚ ਜੰਗਾਂ ਦਾ ਵੀ ਇੱਕ ਮੌਸਮ ਹੁੰਦਾ ਸੀ ਤੇ ਇੱਕ ਸਾਲ ਜਦੋਂ ਜੰਗਾਂ ਦਾ ਮੌਸਮ ਆਇਆ ਤੇ ਦਾਊਦ ਨੇ ਆਪਣੀ ਫੌਜ ਆਪਣੇ ਸਿਪਾਹਸਾਲਾਰ ਦੀ ਨਿਗਰਾਨੀ ਵਿੱਚ ਘੱਲ ਦਿੱਤੀ ਤੇ ਆਪ ਉਹ ਮਹਿਲ ਵਿੱਚ ਹੀ ਟਿਕਿਆ ਰਿਹਾ। ਇੱਕ ਦਿਹਾੜੇ ਦੁਪਹਿਰ ਦੇ ਆਰਾਮ ਤੋਂ ਬਾਅਦ ਉਹ ਟਹਿਲਣ ਲਈ ਮਹਿਲ ਦੀ ਛੱਤ ਉੱਤੇ ਚਲਾ ਗਿਆ ਤੇ ਛੱਤ ਤੋਂ ਸ਼ਹਿਰ ਦਾ ਨਜ਼ਾਰਾ ਕਰਦਿਆਂ ਹੋਇਆਂ ਉਹਦੀ ਨਿਗਾਹ ਇੱਕ ਔਰਤ ਤੇ ਜਾ ਟਿਕੀ ਜਿਹੜੀ ਨਹਾਣ ਡਈ ਸੀ। ਦਾਊਦ ਨੂੰ ਉਹ ਔਰਤ ਬੜੀ ਸੋਹਣੀ ਲੱਗੀ ਤੇ ਉਹਨੇ ਆਪਣੇ ਬੰਦਿਆਂ ਨੂੰ ਘੱਲਿਆ ਕਿ ਇਸ ਔਰਤ ਦਾ ਅਤਾ ਪਤਾ ਮਾਲੂਮ ਕਰਨ। ਦਾਊਦ ਦੇ ਬੰਦੇ ਉਸ ਔਰਤ ਬਾਰੇ ਪੁੱਛ-ਪਰੀਤ ਕਰਕੇ ਵਾਪਸ ਆਏ ਤੇ ਉਹਨਾਂ ਨੇ ਦਾਊਦ ਨੂੰ ਦੱਸਿਆ ਕਿ ਔਰਤ ਦਾ ਨਾਂ ਬਤਸਬਾ ਹੈ ਤੇ ਉਹ ਇੱਕ ਵਿਆਹੀ ਵਰੀ ਔਰਤ ਹੈ ਤੇ ਉਹਦੇ ਖਾਵੰਦ ਦਾ ਨਾਂ ਹੱਤੀ ਓਰੀਆ ਹੈ ਜਿਹੜਾ ਦਾਊਦ ਦੇ ਸਭ ਤੋਂ ਜ਼ਿਆਦਾ ਵਫਾਦਾਰ ਸਾਥੀਆਂ ਵਿੱਚੋਂ ਇੱਕ ਹੈ। ਦਾਊਦ ਨੇ ਬੰਦੇ ਘੱਲ ਕੇ ਬਤਸਬਾ ਨੂੰ ਮਹਿਲ ਵਿੱਚ ਬੁਲਾ ਲਿਆ ਤੇ ਉਹਦੇ ਨਾਲ ਬਦਕਾਰੀ ਕੀਤੀ ਤੇ ਫਿਰ ਉਸ ਔਰਤ ਨੂੰ ਵਾਪਸ ਉਹਦੇ ਘਰ ਘੱਲ ਦਿੱਤਾ। ਕੁਝ ਦਿਨਾਂ ਬਾਅਦ ਬਤਸਬਾ ਨੇ ਦਾਊਦ ਨੂੰ ਸੁਨੇਹਾ ਘੱਲਿਆ ਕਿ ਮੈਂ ਉਮੀਦ ਨਾਲ ਹੋ ਗਈ ਹਾਂ। ਦਾਊਦ ਨੂੰ ਸੁਣ ਕੇ ਫਿਕਰ ਲੱਗ ਗਈ ਤੇ ਆਪਣਾ ਪਾਪ ਢੱਕਣ ਲਈ ਉਹਨੇ ਬਤਸਬਾ ਦੇ ਖਾਵੰਦ ਹੱਤੀ ਓਰੀਆ ਨੂੰ ਜੰਗ ਤੋਂ ਵਾਪਸ ਬੁਲਾ ਲਿਆ ਤੇ ਉਹਦੇ ਕੋਲੋਂ ਜੰਗ ਦਾ ਹਾਲ ਹਵਾਲ ਪੁੱਛਿਆ ਤੇ ਫਿਰ ਉਹਨੂੰ ਕਿਹਾ ਕਿ ਜਾ ਤੇ ਆਪਣੇ ਘਰ ਵਿੱਚ ਆਰਾਮ ਕਰ। ਪਰ ਹੱਤੀ ਓਰੀਆ ਆਪਣੇ ਘਰ ਜਾਣ ਦੀ ਬਜਾਏ ਬਾਦਸ਼ਾਹ ਤੇ ਦੂਜੇ ਖਾਦਮਾਂ ਨਾਲ ਮਹਿਲ ਦੇ ਬੂਹੇ ਕੋਲ ਹੀ ਟਿਕਿਆ ਰਿਹਾ। ਜਦੋਂ ਦਾਊਦ ਨੂੰ ਪਤਾ ਚੱਲਿਆ ਤੇ ਉਹਨੇ ਹੱਤੀ ਓਰੀਆ ਨੂੰ ਪੁੱਛਿਆ ਕਿ ਤੂੰ ਆਪਣੇ ਘਰ ਕਿਉਂ ਨਹੀਂ ਗਿਆ। ਹੱਤੀ ਓਰੀਆ ਨੇ ਜਵਾਬ ਦਿੱਤਾ ਕਿ ਬਾਦਸ਼ਾਹ ਸਲਾਮਤ, ਮੇਰੇ ਸਾਥੀ ਫੌਜੀ ਤੇ ਤੰਬੂਆਂ ਵਿੱਚ ਰਹਿ ਕੇ ਦੁਸ਼ਮਣ ਨਾਲ ਲੜਨ ਡਏ ਨੇ ਤੇ ਮੈਂ ਕਿਵੇਂ ਆਪਣੇ ਘਰ ਜਾ ਕੇ ਆਰਾਮ ਕਰਾਂ। ਦਾਊਦ ਨੇ ਜਦੋਂ ਵੇਖਿਆ ਕਿ ਉਹਦੀ ਇਹ ਤਰਕੀਬ ਕਾਮਯਾਬ ਨਹੀਂ ਹੋਈ ਤੇ ਉਹਨੇ ਹੱਤੀ ਓਰੀਆ ਨੂੰ ਕਿਹਾ, ਅੱਜ ਸ਼ਾਮੀ ਤੂੰ ਮੇਰੇ ਨਾਲ ਖਾਣਾ ਖਾਣਾ ਹੈ। ਜਦੋਂ ਹੱਤੀ ਓਰੀਆ ਆਇਆ ਤੇ ਦਾਊਦ ਨੇ ਉਹਨੂੰ ਚੰਗਾ ਖਵਾਇਆ ਪਿਆਇਆ ਤਾਂ ਕਿ ਉਹਨੂੰ ਨਸ਼ਾ ਹੋ ਜਾਵੇ ਤੇ ਨਸ਼ੇ ਵਿੱਚ ਹੀ ਉਹ ਆਪਣੇ ਘਰ ਚਲਾ ਜਾਵੇ। ਪਰ ਉਹਦੀ ਇਹ ਤਰਕੀਬ ਵੀ ਕਾਮਯਾਬ ਨਾ ਹੋਈ ਤੇ ਓਰੀਆ ਨਸ਼ੇ ਵਿੱਚ ਹੋਣ ਦੇ ਬਾਵਜੂਦ ਆਪਣੇ ਘਰ ਨਾ ਗਿਆ ਤੇ ਮਹਿਲ ਦੇ ਬੂਹੇ ਤੇ ਹੀ ਟਿਕਿਆ ਰਿਹਾ। ਜਦੋਂ ਦਾਊਦ ਨੇ ਵੇਖਿਆ ਕਿ ਹੱਤੀ ਓਰੀਆ ਕਿਸੇ ਤਰ੍ਹਾਂ ਵੱਲ ਵਿੱਚ ਨਹੀਂ ਆਂਦਾ ਤੇ ਉਹਨੇ ਹੱਤੀ ਓਰੀਆ ਦੇ ਹੱਥ ਇੱਕ ਚਿੱਠੀ ਫੌਜ ਦੇ ਸਿਪਾਹਸਾਲਾਰ ਨੂੰ ਘੱਲ ਦਿੱਤੀ ਤੇ ਸਿਪਾਹਸਾਲਾਰ ਨੂੰ ਕਿਹਾ ਕਿ ਹੱਤੀ ਓਰੀਆ ਨੂੰ ਉਸ ਜਗ੍ਹਾ ਤੇ ਲੜਾ ਜਿੱਥੇ ਸਭ ਤੋਂ ਬਹੁਤਾ ਖਤਰਾ ਹੈ ਤੇ ਜਦੋਂ ਉਹ ਲੜੇ ਤੇ ਬਾਕੀ ਫੌਜੀ ਉਹਦੇ ਤੋਂ ਦੂਰ ਹਟ ਜਾਣ ਤਾਂ ਕਿ ਉਹ ਮਾਰਿਆ ਜਾਵੇ। ਸਿਪਾਹਸਾਲਾਰ ਨੇ ਬਾਦਸ਼ਾਹ ਦੀ ਮਰਜ਼ੀ ਦੇ ਮੁਤਾਬਿਕ ਹੀ ਕੀਤਾ ਤੇ ਹੱਤੀ ਓਰੀਆ ਮਾਰਿਆ ਗਿਆ। ਸਿਪਾਹਸਾਲਾਰ ਨੇ ਦਾਊਦ ਨੂੰ ਇਹ ਖਬਰ ਘੱਲੀ ਕਿ ਸਾਡੇ ਕੁਝ ਫੌਜੀ ਮਰ ਗਏ ਨੇ ਤੇ ਹੱਤੀ ਓਰੀਆ ਵੀ ਉਹਨਾਂ ਵਿੱਚ ਸ਼ਾਮਿਲ ਹੈ। ਦਾਊਦ ਨੇ ਜਵਾਬ ਘੱਲਿਆ ਕਿ ਤੂੰ ਫਿਕਰ ਨਾ ਕਰ, ਜੰਗ ਵਿੱਚ ਬੰਦੇ ਤੇ ਮਰਦੇ ਹੀ ਨੇ। ਜਦੋਂ ਬਤਸਬਾ ਨੂੰ ਪਤਾ ਚੱਲਿਆ ਕਿ ਉਹਦਾ ਖਾਵੰਦ ਮਾਰਿਆ ਗਿਆ ਹੈ ਤੇ ਉਹਨੇ ਸੋਗ ਕੀਤਾ। ਜਦੋਂ ਸੋਗ ਦੇ ਦਿਨ ਗੁਜ਼ਰੇ ਤੇ ਦਾਊਦ ਨੇ ਉਹਨੂੰ ਮਹਿਲ ਵਿੱਚ ਬੁਲਾ ਲਿਆ ਤੇ ਉਹਦੇ ਨਾਲ ਵਿਆਹ ਕਰ ਲਿਆ। ਵੇਲਾ ਪੂਰਾ ਹੋਣ ਤੇ ਉਹਨਾਂ ਦਾ ਇੱਕ ਪੁੱਤਰ ਪੈਦਾ ਹੋਇਆ। ਪਰ ਰੱਬ ਦਾਊਦ ਦੀ ਇਸ ਗੱਲ ਤੋਂ ਬਹੁਤ ਨਾਖੁਸ਼ ਹੋਇਆ।